Trump's renewed interest in Pakistan has India recalibrating China ties. With the frequency and intensity with which the US is engaging with Pakistan and seemingly not taking Indian concerns into account after India's recent conflict with Pakistan has contributed to a bit of a bilateral malice. The concern this time around is that one of the triggers for broader tensions, that being Trump's unpredictability, is extending into trade realm with his approach to tariffs. Counter-terrorism collaboration, under which the US has previously provided weapons to Pakistan. India is troubled by Chinese help to Pakistan and growing Chinese influence elsewhere in India's near abroad such as Bangladesh. ਇੱਕ ਪਾਸੇ ਤਾਂ ਰੌਲਾ ਉਹਨਾਂ ਦੇ ਜਨਰਲ ਨੇ ਪਾਇਆ ਕਿ ਜੀ ਅਸੀਂ ਇਕੱਲੇ ਪਾਕਿਸਤਾਨ ਨਾਲ ਨਹੀਂ ਲੜੇ, ਅਸੀਂ 3 ਮੁਲਕਾਂ ਨਾਲ ਲੜੇ, ਚਾਈਨਾ ਵੀ ਔਰ ਤੁਰਕੀਏ ਦੇ ਡਰੋਨ ਵੀ ਇਸਤੇਮਾਲ ਹੋਏ। ਹੁਣ ਜਿਸ ਚਾਈਨਾ ਦੇ ਹਥਿਆਰਾਂ ਜਾਂ ਜਿਨ੍ਹਾਂ ਦੇ ਜਹਾਜ਼ਾਂ ਜਾਂ ਜਿਨ੍ਹਾਂ ਦੇ ਉਹ ਸਾਰੇ ਇਕਵਿਪਮੈਂਟ ਨੇ, ਜਿਹੜਾ ਖੁਦ ਉਹਨਾਂ ਦਾ ਕਹਿਣਾ ਕਿ 81% ਪਾਕਿਸਤਾਨ ਦਾ ਹਥਿਆਰਾਂ ਦਾ ਜਿਹੜਾ ਸਾਰਾ ਪਾਰਟ ਉਹ ਚਾਈਨੀਜ਼ ਹੈ। ਪਾਕਿਸਤਾਨ ਨੂੰ ਤਾਂ ਤੁਸੀਂ ਉਸੇ ਤਰ੍ਹਾਂ ਹੀ ਨੈਗੇਟਿਵ ਔਰ ਦੂਜਾ ਕਰ ਰਹੇ ਹੋ, ਚੀਨ ਦੇ ਜਾ ਕੇ ਪੈਰੀ ਪਏ ਹੋਏ ਹੋ। व्यूअर्स वेलकम बैक ऑन प्रोग्राम। सो व्यूअर्स गलबात करांगे कि रॉयटर न्यूज़ एजेंसी ने कुछ प्रमुख पत्रकारां ਵੱਲੋਂ लिखिया एक आर्टिकल छापिया है जिस विच कहा गया है कि अमरीकी प्रेजिडेंट ट्रंप दियां पाकिस्तान वाल तेजी नाल वध रहीआं नज़दीकियां ने भारत नूं एक वड्डा झटका दिता है और भारत दे नीति काड़े ਹੁਣ ਚੀਨ ਪ੍ਰਤੀ ਆਪਣੀ ਦੁਸ਼ਮਣੀ ਦੀ ਨੀਤੀ ਨੂੰ ਦੋਸਤੀ ਵੱਲ ਵਧਾਉਣ ਦਾ ਉਪਰਾਲਾ ਕਰ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਆਪਣੇ TV 84 ਦੇ ਵਿਊਅਰ ਜਿਨ੍ਹਾਂ ਦੇ ਵਿੱਚ ਦੋਨੋਂ ਪੰਜਾਬਾਂ ਤੋਂ ਸਾਡੇ ਪੰਜਾਬੀ ਪਿਆਰੇ ਵੀ ਨੇ ਔਰ ਜਿਹੜੇ ਇੰਟਰਨੈਸ਼ਨਲ ਲੈਵਲ ਦੀ ਪੋਲੀਟਿਕਸ ਦੇ ਵਿੱਚ ਦਿਲਚਸਪੀ ਰੱਖਦੇ ਨੇ, ਉਹਨਾਂ ਨੂੰ ਵੀ ਇਹ ਮੈਸੇਜ ਜਿਹੜਾ ਉਹ ਜ਼ਰੂਰੀ ਹੁੰਦਾ ਹੈ ਕਿ ਜੋ ਕੁਝ ਚੱਲ ਰਿਹਾ ਹੈ ਅਸੀਂ ਆਪਣੀ ਮਾਂ ਬੋਲੀ ਦੇ ਵਿੱਚ ਵੀ ਉਹਨੂੰ ਕਿਵੇਂ ਡਿਸਕਸ ਕਰ ਸਕਦੇ ਹਾਂ। ਔਰ ਨਾਲ ਦੀ ਨਾਲ ਕਿਉਂਕਿ ਬਹੁਤ ਸਾਰੇ ਜਿਹੜੇ ਪੜ੍ਹਨ ਦਾ ਸ਼ੌਕ ਵੀ ਰੱਖਦੇ ਨੇ, ਬਹੁਤ ਵਾਰ ਉਹਨਾਂ ਦਾ ਆਪਣੀ ਜ਼ੁਬਾਨ ਤੱਕ ਜਾਂ ਆਪਣੇ ਸੀਰੀਅਲ ਜਾਂ ਡਰਾਮੇ ਜਾਂ ਫਿਲਮਾਂ ਤੱਕ ਹੀ ਸ਼ੌਕ ਹੁੰਦਾ ਹੈ। ਤੇ ਬਹੁਤ ਕੁਝ ਦੁਨੀਆ ਦੇ ਵਿੱਚ ਐਸਾ ਹੈ ਜਿਹੜਾ ਜਿਸ ਨੂੰ ਜਦੋਂ ਤੁਸੀਂ ਆਪਣੇ ਕੰਟੈਕਸਟ ਦੇ ਵਿੱਚ ਜਿਹੜੇ ਇਸ਼ੂ ਚੱਲ ਰਹੇ ਹੁੰਦੇ ਨੇ ਉਹਨਾਂ ਨੂੰ ਜ਼ਿਆਦਾ ਬਿਹਤਰ ਸਮਝਣ ਦੇ ਲਈ, ਕਿਉਂਕਿ ਇਨਫੋਰਮੇਸ਼ਨ ਇੰਨੀ ਜ਼ਿਆਦਾ ਹੈ ਚਾਰ ਚੁਫੇਰੇ, ਲੇਕਿਨ ਜਿਹੜੇ ਲੋਕ ਇਸ ਪਾਸੇ ਫੋਕਸ ਰੱਖ ਕੇ ਤੁਰਦੇ ਨੇ ਉਹਨਾਂ ਦੀ ਗੱਲਬਾਤ ਨੂੰ ਵੀ ਅਸੀਂ ਇੰਟਰਨੈਸ਼ਨਲ ਪੋਲੀਟਿਕਸ ਔਰ ਕਿਉਂਕਿ ਅਲਟੀਮੇਟਲੀ ਜੋ ਕੁਝ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਹੁਣ ਵਾਪਰਦਾ ਹੈ ਉਹਨੂੰ ਤੁਸੀਂ ਜੋ ਵੱਡੀਆਂ ਤਾਕਤਾਂ ਦੇ ਵਿਚਾਲੇ ਚੱਲ ਰਿਹਾ, ਉਹ ਟਰੇਡ ਹੈ, ਉਹ ਮਿਲੀਟੈਰਲੀ ਹੈ, ਉਹ ਕੋਈ ਨਿਊ ਮੈਪ ਮੇਕਿੰਗ ਹੈ ਜਾਂ ਜਿਹੜੀ ਸਾਈਕੋ ਹਿਸਟਰੀ ਵਾਰਜ਼ ਨੇ, ਉਹਨਾਂ ਤੋਂ ਤੁਸੀਂ ਅੱਡਰਾ ਕਰਕੇ ਨਹੀਂ ਦੇਖ ਸਕਦੇ। ਇਸ ਲਈ ਸਾਡੀ ਕੋਸ਼ਿਸ਼ ਹੈ, ਹਾਲਾਂਕਿ ਸਾਡੇ ਲਈ ਲੋਕਲ ਟੌਪਿਕਸ ਨੂੰ ਪੰਜਾਬ ਦੇ ਡਿਸਕਸ ਕਰਨਾ ਸਭ ਤੋਂ ਸੌਖਾ, ਉਹਦੇ 'ਚ ਕੋਈ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ ਹੈ, ਉਹ ਸਾਹਮਣੇ ਹੀ ਪਏ ਹੁੰਦੇ ਨੇ ਔਰ ਪਤਾ ਹੀ ਹੁੰਦਾ ਕੀ ਹੈ। ਲੇਕਿਨ ਅਸੀਂ ਐਕਸਟਰਾ ਐਫਰਟ ਕਰਕੇ ਈਵਨ ਉਹਨਾਂ ਚੈਨਲਸ ਰਾਹੀਂ ਵੀ ਜਿਹੜਾ ਜਾਂ ਉਹਨਾਂ ਸੋਰਸਿਸ ਤੱਕ ਵੀ ਪਹੁੰਚ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੇ ਆਮ ਲੋਕ ਜਿਹਦੇ ਤੱਕ ਪਹੁੰਚ ਨਹੀਂ ਕਰਦੇ। ਔਰ ਜਿਵੇਂ ਅਸੀਂ ਓਪਨਿੰਗ ਸੈਗਮੈਂਟ ਦੇ ਵਿੱਚ ਡਿਸਕਸ ਕੀਤਾ ਕਿ ਪ੍ਰੈਜ਼ੀਡੈਂਟ ਟਰੰਪ ਦੀ ਇੱਕ ਮਾਮਲੇ ਦੇ ਵਿੱਚ ਕੰਸਿਸਟੈਂਟ ਲਾਈਨ ਹੈ, 22ਵੀਂ ਵਾਰ ਉਹਨਾਂ ਨੇ ਭਾਰਤ ਪਾਕਿਸਤਾਨ ਵਿਚਾਲੇ ਜੰਗ ਰੁਕਵਾਉਣ ਦਾ ਜਿਹੜਾ ਕ੍ਰੈਡਿਟ ਆ ਉਹ ਤਾਂ ਲਿਆ ਹੀ ਲਿਆ, ਪਰ 5 ਜਿਹੜੇ ਜੈਟ ਨੇ ਉਹਨਾਂ ਨੂੰ ਸ਼ੂਟ ਡਾਊਨ ਕਰਨ ਦਾ ਜ਼ਾਹਰ ਹੈ ਇੰਡੀਅਨ ਲਫ਼ਜ਼ ਉਹਨਾਂ ਨੇ ਨਹੀਂ ਕਿਹਾ, ਪਰ ਸ਼ਾਟ ਡਾਊਨ ਤਾਂ ਇੰਡੀਅਨ ਜੈਟ ਹੀ ਹੋਏ। ਪਾਕਿਸਤਾਨ ਦਾ ਤਾਂ ਕਦੇ ਇੰਡੀਆ ਨੇ ਕਲੇਮ ਨਹੀਂ ਕੀਤਾ ਵੀ ਉਹਨਾਂ ਨੇ, ਕਿਉਂਕਿ ਇਹ ਤਾਂ ਦੋਨਾਂ ਨੇ ਕ੍ਰਾਸ ਵੀ ਨਹੀਂ ਕੀਤਾ। ਦੇਖੋ, ਇਹ ਵੀ ਅਜੀਬ ਜਿਹੜੀ ਜਿਸ ਨੂੰ ਅਸੀਂ ਮਿਡ ਏਅਰ ਡੌਗ ਫਾਈਟ ਔਰ ਮਿਸਰ ਐਂਡ ਡਰੋਨ ਵਾਰ ਕਹਿੰਦੇ ਹਾਂ, ਇਹਦੇ 'ਚ ਨਾ ਤਾਂ ਕੋਈ ਫੌਜੀ 1 ਇੰਚ ਵੀ ਇੱਕ ਦੂਜੇ ਦੀ ਟੈਰੀਟਰੀ 'ਚ ਗਿਆ, ਨਾ ਹੀ ਉਹਨਾਂ ਜਹਾਜ਼ਾਂ ਨੇ ਕੋਈ ਜਿਹੜਾ ਉਹ ਮਿਸਾਈਲ ਵਾਰ ਹੀ ਹੈ, ਮਿਸਾਈਲ ਔਰ ਡਰੋਨ ਪਹਿਲੀ ਵਾਰ ਹੈ ਵੀ ਇਸ ਲੈਵਲ ਦੀ ਸੋਫਿਸਟੀਕੇਟ ਟੈਕਨੋਲੋਜੀਕਲ ਵਾਰਫੇਅਰ ਹੈ।
ਔਰ ਜਿਸ ਦੇ ਵਿੱਚ ਇਹ ਜਿਹੜੇ 5 ਇਹਨਾਂ ਦੇ ਰਾਫੇਲ ਡਿੱਗੇ ਉਹ ਇੰਡੀਆ ਦੀ ਟੈਰੀਟਰੀ 'ਚ ਹੀ ਡਿੱਗੇ। ਇੱਕ ਬਠਿੰਡੇ ਦੇ ਨੇੜੇ ਡਿੱਗਿਆ ਜਿਹਦੇ 'ਚ ਬੰਦੇ ਵੀ 2 ਜ਼ਖਮੀ ਹੋਏ, ਲੇਕਿਨ ਇੱਕਦਮ ਆ ਕੇ ਉਹਨੂੰ ਘੇਰਾ ਪਾ ਲਿਆ ਗਿਆ, ਉੱਥੋਂ ਚੁੱਕ ਲਿਆ ਜੋ ਵੀ ਉਹਦਾ ਮਰਬਾ ਮੁਲਵਾ ਸੀ। ਔਰ ਕਦੇ ਇੱਕ ਅਖਨੂਰ ਦੇ ਨੇੜੇ ਡਿੱਗਿਆ, ਕਦੇ ਕਲੇਮ ਨਹੀਂ ਕੀਤਾ ਗਿਆ ਵੀ ਕੀ ਪਾਰਟ ਹੈ। ਹੁਣ ਇੱਕ ਪਾਸੇ ਤਾਂ ਇਹ ਸਾਰੇ ਦੇ ਵਿੱਚ ਪਾਕਿਸਤਾਨ ਦਾ ਵੱਧਦਾ ਸਟੇਟਸ ਹੈ, ਔਰ ਇਸ ਸਾਰੇ ਤੋਂ ਬਾਅਦ ਇੰਡੀਆ ਨੇ ਪਹਿਲਗਾਮ ਲਈ ਪਾਕਿਸਤਾਨ ਦੀ ਲਸ਼ਕਰ ਤੋਇਬਾ ਉਹਨਾਂ ਦੀ ਕਿਸੇ ਆਊਟਫਿਟ ਨੂੰ ਜ਼ਿੰਮੇਵਾਰ ਦੱਸਿਆ, ਔਰ ਸਿੱਧੇ ਤੌਰ ਤੇ ਜਿਹੜਾ ਇੰਡੀਆ ਨੇ ਜਿਹੜੇ ਜਨਰਲ ਮੁਨੀਰ ਨੇ ਉਹਨੂੰ ਟਾਰਗੇਟ ਕੀਤਾ। ਲੇਕਿਨ ਦੂਸਰੇ ਪਾਸੇ 18 ਜੂਨ ਨੂੰ ਜਿਹੜਾ ਆਲਮੋਸਟ ਤੁਸੀਂ ਕੁਝ ਹਫ਼ਤੇ ਬਾਅਦ ਹੀ ਦੇਖਦੇ ਹੋ ਕਿ ਇੱਕ ਪਾਸੇ ਜਨਰਲ ਮੁਨੀਰ ਨੂੰ ਸਮੇਅਰ ਕੀਤਾ ਗਿਆ, ਲੇਕਿਨ ਦੂਜੇ ਪਾਸੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਉਹਨਾਂ ਨੂੰ ਸਪੈਸ਼ਲ ਲੰਚ ਦੇ ਉੱਤੇ ਇਨਵਾਈਟ ਕਰਦੇ ਨੇ। ਪੂਰੇ ਗੁਣਗਾਇਨ ਘੰਟੇ ਦੀ ਮੀਟਿੰਗ 2 ਘੰਟੇ ਚੱਲਦੀ ਹੈ ਐਂਡ ਵੈਰੀ ਐਡਮਾਇਰਿੰਗ ਐਟੀਟਿਊਡ ਹੁੰਦਾ ਔਰ ਗ੍ਰੇਟ ਮੈਨ, ਗ੍ਰੇਟ ਜਨਰਲ, ਇਹ ਉਹ ਜਿਹੜੇ ਐਡਜੈਕਟਿਵ ਪ੍ਰੈਜ਼ੀਡੈਂਟ ਟਰੰਪ ਯੂਜ਼ ਕਰਦੇ ਹੀ ਨੇ ਉਹ ਉਹਨਾਂ ਨੇ ਕੀਤੇ। ਹੁਣ ਇਸ ਸਾਰੇ ਦੇ ਨਾਲ ਜਿਹੜਾ ਭਾਰਤ ਪ੍ਰਤੀ ਇੱਕ ਤਾਂ ਇਹ ਮੈਸੇਜ ਦੇਣਾ ਸੀ ਕਿ ਵੀ ਹੁਣ ਜਿਹੜਾ ਪਹਿਲੀ ਟਰਮ ਵੇੜੇ ਪ੍ਰੈਜ਼ੀਡੈਂਟ ਟਰੰਪ ਦਾ ਐਟੀਟਿਊਡ ਸੀ ਭਾਰਤ ਪ੍ਰਤੀ, ਉਹਦੇ ਬਿਲਕੁਲ ਰਿਵਰਸ 360 ਦੇ ਐਂਗਲ ਤੇ ਘੁੰਮ ਜਾਣਾ ਜਿਹੜਾ ਉਹ ਨਜ਼ਰ ਆ ਰਿਹਾ ਕਿ ਭਾਈ ਇਹ ਕੀ ਹੈਗਾ। ਬਿਲਕੁਲ ਦੂਸਰੇ ਪਾਸੇ ਜਿਹੜਾ ਭਾਰਤ ਦਾ ਚੀਨ ਪ੍ਰਤੀ ਕੁਆਡ ਤੱਕ ਪਹੁੰਚ ਗਿਆ, ਭਾਰਤ ਇੰਨਾ ਹੋਸਟਾਈਲ ਰਵੱਈਆ ਕਿ ਵੀ ਚੀਨ ਨੂੰ ਭੜਕਾ ਕੇ ਆਪਣੀ 4000 ਸਕੁਅਰ ਕਿਲੋਮੀਟਰ ਟੈਰੀਟਰੀ ਵੀ ਗਵਾਈ। ਹੁਣ ਭਾਰਤ ਨੂੰ ਇਹ ਲੱਗਾ ਵੀ ਉਸਨੇ ਤਾਂ ਆਪਣੇ ਜਿਹਨੂੰ ਕਹਿੰਦੇ ਨੇ ਵੀ ਆਪਣੇ ਬੋਟਸ ਬਰਨ ਕਰ ਲਈਆਂ। ਬਹੁਤ ਵਾਰੀ ਹੁੰਦਾ ਸੀ ਕਿ ਵੀ ਇਹ ਜਦੋਂ ਕੋਈ ਇੱਕ ਤਾਕਤ ਦੂਜੇ ਪਾਸੇ ਜਾਂਦੀ ਸੀ ਤੇ ਉਹ ਦਰਿਆ ਕ੍ਰਾਸ ਕੀਤਾ ਤੇ ਫੌਜ ਦੇ ਲਈ ਜਿਹੜਾ ਉਹ ਹੁੰਦਾ ਸੀ ਕਿ ਜੇ ਕੋਈ ਉਹਨਾਂ ਨੂੰ ਬਹੁਤੀ ਅੱਗੋਂ ਸਕਸੈਸ ਨਾ ਮਿਲੇ ਤੇ ਉਹ ਬੈਕ ਵੀ ਮੁੜ ਆਉਂਦੇ ਸੀ। ਤੇ ਕੁਝ ਜਿਹੜੇ ਨੇ ਜਿਨ੍ਹਾਂ ਨੂੰ ਹੁੰਦਾ ਸੀ ਕਿ ਵੀ ਹੁਣ ਅਸੀਂ ਡੂ ਔਰ ਡਾਈ ਬੈਟਲ ਲੜਨੀ ਹੈ, ਉਹ ਇਹ ਕਰਦੇ ਸੀ ਕਿ ਜਦੋਂ ਹੀ ਕ੍ਰਾਸ ਹੋਇਆ ਉਹ ਆਪਣੀਆਂ ਬੋਟਸ ਨੂੰ ਬਰਨ ਕਰ ਦਿੰਦੇ ਸੀ ਕਿ ਵੀ ਫੌਜ ਨੂੰ ਪਤਾ ਹੋਇਆ ਕਿ ਵੀ ਪਿੱਛੇ ਨਹੀਂ ਮੁੜਿਆ ਜਾਣਾ, ਜਾਂ ਮਰਨਾ ਪਏਗਾ ਜਾਂ ਜਿੱਤਣਾ ਹੋਏਗਾ, ਤੇ ਉਹਦੇ ਤੋਂ ਟੂ ਬਰਨ ਦਾ ਬੋਟਸ ਕਹਿੰਦੇ ਨੇ। ਸੋ ਭਾਰਤ ਤਾਂ ਅਮਰੀਕਾ ਦੇ ਨਾਲ ਲੱਗ ਕੇ ਚਾਈਨਾ ਨਾਲ ਉਹਦੀ ਰਿਲੇਸ਼ਨਸ਼ਿਪ ਇਸ ਕਿਸਮ ਦੀ ਬਣਾ ਲਈ ਸੀ ਕਿ ਦੇ ਬਰਨਡ देयर ਬੋਟਸ ਆਲਮੋਸਟ ਬਿਲਕੁਲ ਹੌਸਟਾਈਲ। ਕੁਆਡ ਦਾ ਹਿੱਸਾ ਬਣਨਾ ਤਾਂ ਇਹੀ ਸੀ ਕਿ ਵੀ ਅਸੀਂ ਅਵੇਲੇਬਲ ਹੈ ਅਮਰੀਕਾ ਨੂੰ, ਇਹਨਾਂ ਨੂੰ ਇਹ ਮੈਸੇਜ ਸੀ ਕਿ ਜੀ ਚੀਨ ਦੇ ਖਿਲਾਫ ਖੜਨ ਦੇ ਲਈ। ਔਰ ਉਹ ਸਾਊਥ ਚਾਈਨਾ ਸੀ ਹੋਏ, ਦਲਾਈ ਲਾਮੇ ਦੇ ਇਸ਼ੂ ਦੇ ਉੱਤੇ ਜਿਵੇਂ ਇੰਡੀਆ ਉਹਨਾਂ ਦੀ ਗਵਰਨਮੈਂਟ ਇਨ ਐਗਜ਼ਾਈਲ, ਜਾਂ ਹੁਣ 90 ਸਾਲ ਹੋ ਗਏ ਦਲਾਈ ਲਾਮੇ ਦਾ ਬਰਥਡੇ ਸੀ, ਕਿਰਨ ਰਿਜਿਜੂ ਉੱਥੇ ਜਾ ਕੇ ਉਹਦੀ ਰੀਇਨਕਾਰਨੇਸ਼ਨ ਲਾਈਨ ਨੂੰ ਸਪੋਰਟ ਕਰ ਰਹੇ। ਸੋ ਇਸ ਸਾਰੇ ਦੇ ਚਲਦੇ ਆ ਜਿਹੜਾ ਅਮਰੀਕਾ ਦਾ ਰਵੱਈਆ ਭਾਰਤ ਪ੍ਰਤੀ, ਇਹੀ ਨਹੀਂ ਕਿ ਵੀ ਉਹਨੇ ਪਾਕਿਸਤਾਨ ਨੂੰ ਪਜ਼ੀਰਾਈ ਦਿੱਤੀ ਜਾਂ ਜਨਰਲ ਨੂੰ ਜਾਂ ਦੂਸਰਾ ਓਵਰਆਲ ਜਿਹੜਾ ਕੋਈ ਵੀ ਅਜੇ ਤੱਕ ਇਸ ਕਿਸਮ ਦਾ ਅਮਰੀਕਨ ਐਡਮਿਨਿਸਟ੍ਰੇਸ਼ਨ ਇਹਦੇ ਉਲਟ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਵੀ ਪ੍ਰੈਜ਼ੀਡੈਂਟ ਟਰੰਪ ਨੇ ਪਾਕਿਸਤਾਨ ਦਾ ਥੈਂਕ ਯੂ ਕੀਤਾ ਸੀ ਕਿ ਵੀ ਤੁਸੀਂ ਉਹ ਜਿਹੜਾ ਦਹਿਸ਼ਤਗਰਦ ਸਾਡੇ ਹਵਾਲੇ ਕੀਤਾ, ਜਿਹੜਾ ਔਨ ਦਾ ਵੇ ਟੂ US ਹੈ ਹੁਣ ਉੱਥੋਂ ਫੜ ਕੇ, ਜਿਹਨੇ ਜਦੋਂ ਕਾਬਲ 'ਚੋਂ ਰਿਟਰੀਟ ਕੀਤੀ ਹੈ ਅਮਰੀਕਨ ਆਰਮੀ ਨੈਟੋ ਦੀ, ਔਰ ਉੱਥੇ ਬੰਬ ਬਲਾਸਟ ਦੇ ਲਈ ਜਿਹੜਾ ਜ਼ਿੰਮੇਵਾਰ ਸੀ। ਹੁਣ ਦੂਸਰੇ ਪਾਸੇ ਭਾਰਤ ਨੂੰ ਇੰਨੀ ਕੁ ਹਿਊਮਿਲੇਸ਼ਨ ਔਰ ਇੰਨਾ ਕੁ ਅਮਰੀਕਾ ਦਾ ਇਹ ਚਪੇੜਾਂ ਵੱਜੀਆਂ ਨੇ ਕਿ ਈਵਨ ਹਾਲਾ ਟ੍ਰੇਡ ਡੀਲ ਤਾਂ ਭਾਰਤ ਨਾਲ ਕਿਉਂ ਹੋਣੀ ਸੀ, ਇਹਨਾਂ ਨੂੰ ਸੀ ਵੀ ਅਸੀਂ ਮਿਨੀ ਟ੍ਰੇਡ ਡੀਲ ਸਾਈਨ ਕਰ ਲਾਂਗੇ, ਲੇਕਿਨ ਉਹ ਵੀ ਪੇਚਾ ਫਸਿਆ ਹੋਇਆ। ਅਜੇ ਪਿਛਲੇ ਹਫਤੇ ਹੀ ਜਿਹੜੀ ਓਵਰਆਲ ਜਿਵੇਂ ਅੱਜ ਫਾਈਨੈਂਸ਼ੀਅਲ ਐਕਸਪ੍ਰੈਸ ਦੀ ਨਿਊਜ਼ ਵੀ ਹੈ ਕਿ ਭਾਈ ਐਗਰੀਕਲਚਰ ਔਰ ਆਟੋਜ਼ ਦੇ ਮੁੱਦੇ ਦੇ ਉੱਤੇ ਜਿਹੜੀ ਇਹਨਾਂ ਦੀ ਟ੍ਰੇਡ ਡੀਲ ਹੈ ਉਹ ਅੜ ਗਈ ਹੈ। ਵੀਕ ਲੌਂਗ ਨੈਗੋਸ਼ੀਏਸ਼ਨ ਇੰਡੀਆ ਦੀ ਟੀਮ ਨੇ ਕੀਤੀਆਂ, ਲੇਕਿਨ ਡੀਲ ਜਿਹੜੀ ਹੈ ਉਹ ਕਿਸੇ ਕੰਢੇ ਨਹੀਂ ਲੱਗੀ। ਰਿਪੀਟਡ ਔਰ ਟਰੰਪ ਜਦੋਂ ਕਿ ਬਾਰ-ਬਾਰ ਕਹਿ ਰਹੇ ਨੇ ਕਿ ਜੀ ਇੰਡੀਆ ਨਾਲ ਸਾਡੀ ਡੀਲ ਬੜੀ ਕਲੋਜ਼ ਹੈ, ਲੇਕਿਨ ਹਕੀਕਤ ਦੇ ਵਿੱਚ ਐਸਾ ਨਹੀਂ ਹੋ ਰਿਹਾ ਕਿਉਂਕਿ ਅਮਰੀਕਾ ਇਹ ਪੁਸ਼ ਕਰ ਰਿਹਾ ਖਾਸ ਤੌਰ ਤੇ ਐਗਰੀਕਲਚਰ ਸੈਕਟਰ ਦੇ ਵਿੱਚ ਕਿ ਜਿਹੜੇ ਉਹਨਾਂ ਦੇ ਜੈਨੇਟਿਕਲੀ ਜਿਹੜੇ ਅਲਟਰਡ ਨੇ, ਜਿਨ੍ਹਾਂ ਦੇ ਵਿੱਚ ਉਹਨੂੰ ਅਲਟਰਡ ਨਹੀਂ ਕਹਿੰਦੇ, ਜੈਨੇਟਿਕਲੀ ਮੋਡੀਫਾਈਡ ਕ੍ਰੌਪਸ ਨੇ, ਜਿਵੇਂ ਸੋਇਆ ਹੈ ਜਾਂ ਕੌਰਨ ਹੈ, ਔਰ ਇਸੇ ਤਰ੍ਹਾਂ ਹੋਰ ਫਾਰਮਿੰਗ ਸੈਕਟਰਸ ਨੂੰ ਇੰਡੀਆ ਖੋਲ੍ਹੇ। ਪਰ ਇੰਡੀਆ ਨੂੰ ਫਾਰਮਰ ਵੀ ਨਜ਼ਰ ਆ ਰਹੇ ਨੇ ਔਰ ਉਹਨਾਂ ਦਾ ਵੋਟ ਬੈਂਕ ਵੀ ਨਜ਼ਰ ਆ ਰਿਹਾ ਹੈ। ਇਸ ਦੇ ਉੱਤੇ ਉਹ ਰਜਿਸਟ ਕਰ ਰਹੇ ਨੇ ਕਿਉਂਕਿ ਫਾਰਮਰਸ ਦੀ ਕੋਆਰਡੀਨੇਸ਼ਨ ਕਮੇਟੀ ਨੇ ਆਲਰੇਡੀ ਇਸ ਦੇ ਉੱਤੇ ਧਮਕੀ ਦਿੱਤੀ ਹੈ। ਦੂਸਰਾ ਸੈਕਟਰ ਆਟੋਮੋਬਾਈਲ ਟੈਰਿਫ ਹੈ
ਜਿਸ ਦੇ ਵਿੱਚ ਜਿਹੜਾ ਟ੍ਰੇਡ ਟੈਂਸ਼ਨਸ ਉਹ ਸਾਰੇ ਦੇ ਵਿੱਚ ਹੈ। ਟਰੰਪ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ 25% ਡਿਊਟੀ ਜਿਹੜੀ ਹੈ ਪੈਸੇਂਜਰ ਵਹੀਕਲਸ ਦੇ ਉੱਤੇ ਲਾਈ ਹੈ, ਔਰ ਜਿਹੜੇ ਕੰਪੋਨੈਂਟ ਇੰਡੀਆ ਤੋਂ ਆਉਂਦੇ ਨੇ। ਸੋ ਇਹ ਸਾਰੇ ਜਿਹੜੇ ਨੇ ਆਲਰੇਡੀ ਇਹਦੇ ਨਾਲ ਇੰਡੀਆ ਦੀ ਐਕਸਪੋਰਟ ਵੀ ਪ੍ਰਭਾਵਿਤ ਹੋਏਗੀ ਆਟੋ ਇੰਡਸਟਰੀ ਦੀ, ਕਿਉਂਕਿ 2.99 ਬਿਲੀਅਨ ਡਾਲਰ ਦੀ ਜਿਹੜੀ ਇਹ ਹੈ ਉਸ ਨੂੰ ਹੁਣ ਤੱਕ ਰਿਲੀਫ ਰਹੀ ਹੈ ਇੰਡੀਆ ਨੂੰ। ਸੋ ਇਹ ਟ੍ਰੇਡ ਵਾਲਾ ਪਾਰਟ ਆਪਣੀ ਥਾਂ ਜਾ ਰਿਹਾ, ਪਰ ਜਿਹੜੀ ਮੈਂ ਜਿਵੇਂ ਕਿਹਾ ਕਿ ਰਾਇਟਰ ਨਿਊਜ਼ ਏਜੰਸੀ ਨੇ ਅੱਜ ਬੜਾ ਡੀਟੇਲਡ ਇੱਕ ਆਰਟੀਕਲ ਜਿਹਦੇ ਥੱਲੇ ਜਿਹਦੀ ਹੈਡਲਾਈਨ ਹੈ ਕਿ ਟਰੰਪਸ ਰੀਨਿਊਡ ਇੰਟਰਸਟ ਇਨ ਪਾਕਿਸਤਾਨ ਹੈਜ਼ ਇੰਡੀਆ ਰੀਕੈਲੀਬ੍ਰੇਟਿੰਗ ਚਾਈਨਾ ਟਾਈਜ਼, ਕਿ ਟਰੰਪ ਦਾ ਜਿਹੜਾ ਐਕਸਟਰਾ ਦਿਲਚਸਪੀ ਪਾਕਿਸਤਾਨ ਵੱਲ ਹੈ ਉਹਨੇ ਭਾਰਤ ਦੇ ਹਾਕਮਾਂ ਨੂੰ ਸ਼ੌਕ ਦੇ ਵਿੱਚ ਤਾਂ ਰੱਖਿਆ, ਪਰ ਹੁਣ ਉਹ ਇਹ ਦੇਖ ਰਹੇ ਨੇ ਕਿ ਵੀ ਚਾਈਨਾ ਸ਼ਰਣਮ ਗੱਛਾਮੀ ਵੀ ਜਾ ਕੇ ਰੀਕੈਲੀਬ੍ਰੇਟ ਕੀਤਾ ਜਾਏ। ਔਰ ਇਹ ਬੜਾ ਇਨਵੈਸਟੀਗੇਟਿਵ ਆਰਟੀਕਲ ਹੈ। ਇਸ ਨੂੰ ਆਲਮੋਸਟ 4 ਰਿਪੋਰਟਰਸ ਨੇ ਲਿਖਿਆ ਔਰ ਇੱਕ ਨੇ ਉਹਨੂੰ ਐਡਿਟ ਕੀਤਾ। ਰਿਪੋਰਟਿੰਗ ਬਾਈ ਸ਼ਿਵਮ ਪਟੇਲ, ਆਫਤਾਬ ਅਹਿਮਦ, ਅਦਿੱਤਿਆ ਖਾਨ ਇਨ ਨਿਊ ਦਿੱਲੀ ਐਂਡ ਟਰੈਵਰ ਹਨੀਕੋਟ ਇਨ ਵਾਸ਼ਿੰਗਟਨ। ਇੱਕ ਗੋਰਾ ਹੈ, 2 ਮੁਸਲਮਾਨ ਨੇ, ਇੱਕ ਹਿੰਦੂ ਹੈ। ਔਰ ਐਡੀਟਿੰਗ ਜਿਹੜੀ ਆ ਉਹ ਕੀਤੀ ਹੈ ਰਾਜੂ ਗੋਪਾਲਾ ਕ੍ਰਿਸ਼ਨਨ ਨੇ। ਸੋ ਮਤਲਬ ਇਹ ਹੈ ਕਿ ਵੀ ਇਹਦਾ ਇੱਕ ਇੱਕ ਅੱਖਰ ਜਿਹੜਾ ਛਪਿਆ ਉਹ ਪੂਰਾ ਐਕਸਰੇ ਚੋਂ ਲੰਘਾਇਆ ਗਿਆ। ਔਰ ਇਸ ਦਾ ਜਿਹੜਾ ਲੁਬੇ ਲਬਾਬ ਹੈ ਉਹ ਇਹੀ ਹੈ, ਕਿਉਂਕਿ ਹੈਡਲਾਈਨ ਆਪਣੇ ਆਪ 'ਚ ਹੀ ਦੱਸਦੀ ਹੈ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਸਡਨ ਔਰ ਇੰਨਾ ਵਧਣ ਵਾਲਾ ਜਿਹੜਾ ਰਿਲੇਸ਼ਨਸ਼ਿਪ ਹੈ ਪਾਕਿਸਤਾਨ ਦੇ ਨਾਲ, ਉਹਨੇ ਪੌਂਚੱਕੇ ਕਰਕੇ ਰੱਖ ਦਿੱਤਾ ਹੈ ਸਾਰਿਆਂ ਨੂੰ। ਜਿਵੇਂ ਉਹਨਾਂ ਨੇ ਮਿਲਟਰੀ ਚੀਫ ਨੂੰ ਜਿਹੜਾ ਉਹ ਆਪਣੇ ਲੰਚ ਦੇ ਉੱਤੇ ਸੱਦਿਆ, ਇਹ ਵਾਸ਼ਿੰਗਟਨ ਵੱਲੋਂ ਵਾਰਨਿੰਗ ਹੀ ਸੀ ਨਵੀਂ ਦਿੱਲੀ ਨੂੰ ਕਿ ਬਈ ਹੁਣ ਉਹ ਸਾਡੇ ਸਬੰਧ ਨਹੀਂ ਰਹੇ। ਔਰ ਜਿਵੇਂ ਪਹਿਲਗਾਮ ਹੋ ਕੇ ਹਟਿਆ ਇਹ ਸਾਰੇ ਪਿਛੋਕੜ 'ਚ, ਉਹਨੇ ਕਿਹਾ ਵੀ ਭਾਰਤ ਦੇ ਕੋਲ ਹੁਣ ਕੋਈ ਚੋਇਸ ਨਹੀਂ ਹੈ ਰਾਦਰ ਦੈਨ ਕਿ ਰੀਕੈਲੀਬ੍ਰੇਟ ਕਰੇ ਉਹ ਚਾਈਨਾ ਨਾਲ ਆਪਣੇ ਰਿਲੇਸ਼ਨਸ਼ਿਪ। ਔਰ ਇਹ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਡਿਪਾਰਟ ਸੀ ਜਿਹੜਾ ਨੀਤੀ ਸੀ ਅਮਰੀਕਾ ਦੀ ਭਾਰਤ ਪ੍ਰਤੀ, ਔਰ ਇਹਦੇ ਨਾਲ ਜਦੋਂ ਟੈਰਿਫ ਦੀ ਵਾਰ ਦੇਖੀਏ ਤੇ ਫਿਰ ਇਸ ਸਾਰੇ ਨੇ ਭਾਰਤ ਨੂੰ ਸ਼ਸ਼ੋ ਪੰਜ ਪਾ ਦਿੱਤਾ ਹੈ ਕਿ ਇੱਕ ਪਾਸੇ ਤਾਂ ਭਾਰਤ ਪਾਕਿਸਤਾਨ ਨੂੰ ਬਲੇਮ ਕਰ ਰਿਹਾ ਸੀ ਉਹਦੀ ਮਿਲਟਰੀ ਐਸਟੈਬਲਿਸ਼ਮੈਂਟ ਨੂੰ ਕ੍ਰਾਸ ਬਾਰਡਰ ਟੈਰਰਿਜ਼ਮ ਦੇ ਲਈ, ਲੇਕਿਨ ਦੂਸਰੇ ਪਾਸੇ ਟਰੰਪ ਵੱਲੋਂ ਚੀਫ ਨੂੰ ਆਰਮੀ ਚੀਫ ਨੂੰ ਸੱਦਣਾ ਇਹ ਬਿਲਕੁਲ ਰੋਂਗ ਸਿਗਨਲ ਸੀ ਕਿ ਬਈ ਅਸੀਂ ਤੁਹਾਡੀ ਇਸ ਗੱਲ ਦੀ ਪਰਵਾਹ ਨਹੀਂ ਕਰਦੇ। ਔਰ ਇਸ ਨੇ ਜਿਹੜੀ ਹੈ ਹੋਰ ਵੀ ਬਿਟਰਨੈਸ ਪੈਦਾ ਕੀਤੀ ਭਾਰਤ ਅਮਰੀਕਾ ਸੰਬੰਧਾਂ 'ਚ, ਕਿਉਂਕਿ ਉਹਨਾਂ ਨੇ ਕਿਹਾ ਜੀ ਪਾਕਿਸਤਾਨ ਤਾਂ ਜਿਹੜਾ ਉਹ ਬਿਲਕੁਲ ਡਿਨਾਇਲ ਮੋਡ 'ਚ ਹੈ ਕਿ ਬਈ ਅਸੀਂ ਜਿਹੜਾ ਕੋਈ ਸਾਡਾ ਪਹਿਲਗਾਮ ਜਾਂ ਕੋਈ ਦੂਜੇ 'ਚ ਲਾਗਾ ਦੇਗਾ ਨਹੀਂ ਹੈ। ਔਰ ਇਸ ਦੇ ਉੱਤੇ ਈਵਨ ਇਹਨਾਂ ਨੇ ਰਾਇਟਰ ਨੇ ਫਿਰ ਵਾਸ਼ਿੰਗਟਨ ਬੇਸਡ ਇੱਕ ਥਿੰਕ ਟੈਂਕ ਹੈ ਏਸ਼ੀਆ ਪੈਸੀਫਿਕ ਫਾਊਂਡੇਸ਼ਨ ਥਿੰਕ ਟੈਂਕ, ਉਹਦਾ ਮਾਈਕਲ ਕੁਗਲਰਮੈਨ ਹੈ, ਇਹ ਜਨਰਲੀ ਇਹਦਾ ਪ੍ਰੋ ਇੰਡੀਆ ਕਮੈਂਟ ਹੁੰਦਾ। ਉਹਨੇ ਕਿਹਾ ਵੀ ਦਾ ਫ੍ਰੀਕੁਐਂਸੀ ਐਂਡ ਇੰਟੈਂਸਿਟੀ with which the US is engaging with Pakistan and seemingly not taking Indian concerns into account after India's recent conflict with Pakistan has contributed to a bit of a bilateral malice. ਉਹਨੇ ਕਿਹਾ ਕਿ ਵੀ ਜਿਸ ਫ੍ਰੀਕੁਐਂਸੀ ਨਾਲ ਔਰ ਇੰਟੈਂਸਿਟੀ ਨਾਲ ਤੀਬਰਤਾ ਨਾਲ ਅਮਰੀਕਾ ਪਾਕਿਸਤਾਨ ਵੱਲ ਝੁਕਿਆ ਹੈ ਔਰ ਭਾਰਤ ਦਾ ਜਿਹੜਾ ਕੰਸਰਨ ਹੈ ਉਹ ਕੋਈ ਵੀ ਉਹਦੇ ਵੱਲ ਕੋਈ ਕੰਨ ਹੀ ਨਹੀਂ ਧਰ ਰਿਹਾ, ਇਹ ਇਸ ਗੱਲ ਨੇ ਜਿਹੜਾ ਦੋ ਪੱਖੀ ਆਪਸੀ ਕਾਫੀ ਕੁੜੱਤਨ ਪੈਦਾ ਕੀਤੀ ਹੈ। ਫਿਰ ਉਹਨੇ ਕਿਹਾ ਕਿ ਵੀ ਦਾ ਕੰਸਰਨ ਦਿਸ ਟਾਈਮ ਅਰਾਊਂਡ ਇਜ਼ that one of the triggers for broader tensions, that being Trump's unpredictability, is extending into trade realm with his approach to tariffs. ਕਿ ਇਕੱਲਾ ਇਹੀ ਨਹੀਂ ਵੀ ਪਾਕਿਸਤਾਨ ਵੱਲ ਇੰਨਾ ਝੁਕਾਅ ਹੈ, ਲੇਕਿਨ ਜਿਹੜੀ ਅਨਪ੍ਰੈਡਿਕਟੇਬਲ ਪਰਸਨੈਲਿਟੀ ਹੈ ਟਰੰਪ ਦੀ, ਔਰ ਜਿਵੇਂ ਉਹਨੇ ਟੈਰਿਫ ਦੇ ਮੁੱਦੇ ਦੇ ਉੱਤੇ ਪੂਰੀ ਬਾਂਹ ਮਰੋੜੀ ਹੋਈ ਹੈ, ਉਹਨੇ ਹੋਰ ਵੀ ਭਾਰਤ ਨੂੰ ਜਿਹੜਾ ਉਹ ਫਿਕਰਾਂ 'ਚ ਪਾਇਆ ਹੋਇਆ। ਔਰ ਈਵਨ ਜਦੋਂ ਮੁਨੀਰ ਔਰ ਟਰੰਪ ਮੀਟਿੰਗ ਹੋਈ, ਇਹ ਪਹਿਲੀ ਵਾਰ ਇਹਨੇ ਰਾਇਟਰ ਨੇ ਇਨਕਸ਼ਾਫ ਕੀਤਾ ਕਿ ਭਾਰਤ ਨੇ ਇਸ ਦੇ ਉੱਤੇ ਆਫੀਸ਼ੀਅਲ ਪ੍ਰੋਟੈਸਟ ਵੀ ਜਿਹੜਾ ਉਹ ਦਰਜ ਕਰਵਾਇਆ। ਔਰ ਉਹਨਾਂ ਨੇ ਕਿਹਾ ਵੀ ਇਹ ਭਾਵੇਂ ਮੀਡੀਆ ਦੇ ਵਿੱਚ ਨਹੀਂ ਆਇਆ, ਪਰ ਇਸ ਮੁੱਦੇ ਦੇ ਉੱਤੇ ਫੋਰਨ ਮਿਨਿਸਟਰੀ ਨੇ ਵੀ
ਔਰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰਸ ਨੇ ਵੀ ਉਹਨਾਂ ਨੇ ਕਿਹਾ ਕਿ ਵੀ ਇਸ ਦੇ ਉੱਤੇ ਉਹਨਾਂ ਨੇ ਆਫੀਸ਼ੀਅਲ ਪ੍ਰੋਟੈਸਟ ਅਮਰੀਕਾ ਨੂੰ ਕੀਤਾ ਔਰ ਇਹ ਸਾਰੇ ਦੇ ਚੱਲਦਿਆਂ ਉਹਨਾਂ ਨੇ ਕਿਹਾ ਕਿ ਵੀ ਜਦੋਂ ਇਹ ਲੰਚ ਹੋਸਟ ਕੀਤਾ ਗਿਆ ਇਹ ਤਾਂ ਈਵਨ ਫਸਟ ਟਰਮ ਟਰੰਪ ਦੀ ਨੀਤੀ ਦੇ ਬਿਲਕੁਲ ਉਲਟ ਸੀ। ਇਹ ਪਹਿਲੀ ਵਾਰ ਹੀ ਹੋਇਆ ਕਿ ਕੋਈ ਪਾਕਿਸਤਾਨ ਦਾ ਸਿਟਿੰਗ ਆਰਮੀ ਜਨਰਲ ਜਿਹੜਾ ਅਦਰਵਾਈਜ਼ ਕੋਈ ਸਿਵਿਲੀਅਨ ਪੋਸਟ ਹੋਲਡ ਨਹੀਂ ਕਰਦਾ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਦੀ, ਉਸ ਦੇ ਨਾਲ ਪ੍ਰੈਜ਼ੀਡੈਂਟ ਅਮਰੀਕਾ ਦਾ ਵਾਈਟ ਹਾਊਸ ਦੇ ਵਿੱਚ ਲੰਚ ਕਰ ਰਿਹਾ ਹੋਏ। ਔਰ ਇਹ ਜਿਹੜਾ ਉਹਨੇ ਕਿਹਾ ਜੀ ਇੱਕ ਪਾਸੇ ਜਿਹੜਾ ਟੂਰਿਸਟ ਮਰਡਰ ਹੋਏ ਨੇ ਪਹਿਲਗਾਮ ਦੇ ਵਿੱਚ ਔਰ ਇੰਡੀਅਨ ਫੋਰਨ ਮਿਨਿਸਟਰੀ ਜਿਹੜੀ ਹੈ ਉਹ ਇਸ ਦੇ ਉੱਤੇ ਉਹਨਾਂ ਨੇ ਜ਼ਿੰਮੇਵਾਰ ਪਾਕਿਸਤਾਨ ਦੇ ਫੋਰਨ ਜਿਹੜਾ ਉਹਨੂੰ ਫੌਜੀ ਚੀਫ ਨੂੰ ਦੱਸਿਆ। ਲੇਕਿਨ ਇਸ ਸਭ ਦੇ ਬਾਵਜੂਦ ਜਿਹੜਾ ਉਹਨਾਂ ਦੇ ਆਰਮੀ ਚੀਫ ਜਿਹੜਾ ਕਿ ਐਕਸਟ੍ਰੀਮ ਰਿਲੀਜੀਅਸ ਆਊਟਲੁੱਕ ਹੈ, ਕਿਉਂਕਿ ਇੰਡੀਅਨ ਮੀਡੀਆ ਤਾਂ ਉਹਨੂੰ ਕਹਿ ਰਿਹਾ ਜੀ ਇਹ ਤਾਂ ਕੁਰਾਨ ਦੀਆਂ ਆਇਤਾਂ ਵੀ ਸੁਣਾਉਂਦਾ ਹੈ, ਪਿਓ ਵੀ ਜਿਹੜਾ ਜਨਰਲ ਮੁਨੀਰ ਦਾ ਸ਼ਾਇਦ ਇਮਾਮ ਸੀ ਕਿਸੇ ਮਸਜਿਦ ਦਾ, ਇਹ ਤਾਂ ਬਿਲਕੁਲ ਜਿਹੜਾ ਉਹ ਬਾਕੀਆਂ ਨੂੰ ਜਿਹੜਾ ਉਹ ਧਰਮ ਦੇ ਨਾਂ ਦੇ ਉੱਤੇ ਰਗੜਨ ਦੀ ਗੱਲ ਕਰਦਾ। ਸੋ ਇਹ ਸਾਰਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਕਿਹਾ ਕਿ ਵੀ ਇੱਕ ਪਾਸੇ ਇੰਡੀਆ ਇਲਜ਼ਾਮ ਲਾ ਰਿਹਾ ਸੀ ਕਿ ਜਨਰਲ ਮੁਨੀਰ ਜਿਹੜੇ ਨੇ ਉਹ ਰਿਲੀਜੀਅਸ ਫੈਨੇਟਿਸਿਜ਼ਮ ਉਹਨਾਂ ਦੀ ਮੋਟੀਵੇਸ਼ਨ ਹੈ, ਪਰ ਦੂਸਰੇ ਪਾਸੇ ਪਾਕਿਸਤਾਨ ਇਹ ਕਹਿੰਦਾ ਕਿ ਮੋਦੀ ਹੀ ਹੈ ਜਿਹੜਾ ਰਿਲੀਜੀਅਸ ਐਕਸਟ੍ਰੀਮਿਜ਼ਮ ਜਿਹੜੀ ਉਹਦੀ ਡਰਾਈਵਿੰਗ ਫੋਰਸ ਹੈ। ਇਹ ਹਿੰਦੂ ਨੈਸ਼ਨਲਿਜ਼ਮ ਦਾ ਬ੍ਰਾਂਡ ਮੋਦੀ ਲੈ ਕੇ ਆਇਆ ਔਰ ਇਹ ਇੰਡੀਆ ਦੇ ਮੁਸਲਮਾਨਾਂ ਦੇ ਜਿਹੜੇ ਹੱਕ ਨੇ ਉਹਨਾਂ ਨੂੰ ਵੀ ਕੁਚਲ ਰਿਹਾ ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਮੋਦੀ ਔਰ ਇਹ ਪੂਰੇ ਮੁਸਲਮਾਨਾਂ ਦੇ ਨਾਲ ਡਿਸਕ੍ਰਿਮੀਨੇਟ ਕਰ ਰਹੇ ਨੇ। ਸੋ ਇਸ ਸਾਰੇ ਦੇ ਚੱਲਦਿਆਂ ਇਹ ਰॉयटर ਦੀ ਸਟੋਰੀ ਅੱਗੇ ਹੁੰਦੀ ਹੈ ਚੱਲਦੀ ਹੈ ਕਿ ਵੀ ਇਸ ਸਭ ਚੋਂ ਭਾਰਤ ਦੇ ਲਈ ਵੱਡੀ ਮੁਸੀਬਤ ਹੈ ਵੀ ਹੁਣ ਕੀ ਕਰੇ। ਉਹ ਚਾਈਨਾ ਨਾਲ ਰੀਕੈਲੀਬ੍ਰੇਟ ਕਰਨ ਦੇ ਲਈ ਜਿਹੜਾ ਹੈ ਉਹ ਹੁਣ SCO ਵੱਲ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਵੱਲ ਵੀ ਝੁਕੇ। ਇਹੀ ਕਾਰਨ ਹੈ ਕਿ ਪਿਛਲੇ ਦਿਨਾਂ 'ਚ ਰਾਜਨਾਥ ਸਿੰਘ, ਅਜੀਤ ਡੋਵਲ, S ਜੈਸ਼ੰਕਰ ਇਹ ਸਾਰੇ ਹੀ ਗਏ ਅੱਡ ਆਪਣੇ ਕਾਊਂਟਰ ਪਾਰਟਸ ਨੂੰ ਮਿਲੇ ਔਰ ਮੋਸਟ ਲਾਈਕਲੀ ਅਗਸਤ 31 ਔਰ 1 ਸਤੰਬਰ ਨੂੰ ਜਿਹੜੀ SCO ਮੀਟ ਹੈ ਚਾਈਨਾ 'ਚ ਉਹਦੇ 'ਚ ਮੋਦੀ ਵੀ ਜਾਏਗਾ। ਔਰ ਉਹਨਾਂ ਨੇ ਕਿਹਾ ਕਿ ਵੀ ਹੁਣ ਇਹ ਟਰੰਪ ਔਰ ਮੁਨੀਰ ਦੀ ਜਿਹੜੀ ਡਿਸਕਸ਼ਨ ਹੈ ਉਹਦਾ ਕੀ ਆਧਾਰ ਹੋਏਗਾ। ਉਹਨੇ ਕਿਹਾ ਜੀ ਕਾਊਂਟਰ ਟੈਰਰਿਜ਼ਮ ਕੋਲੈਬੋਰੇਸ਼ਨ ਅੰਡਰ ਵਿਚ ਦਾ US ਹੈਜ਼ ਪ੍ਰੀਵੀਅਸਲੀ ਪ੍ਰੋਵਾਈਡਡ ਵੈਪਨਸ ਟੂ ਪਾਕਿਸਤਾਨ, ਕਿ ਵੀ ਇਹਦਾ ਮਤਲਬ ਇਹ ਹੈ ਵੀ ਜੇ ਕਾਊਂਟਰ ਟੈਰਰਿਜ਼ਮ ਜਦੋਂ ਉਹ ਟੈਰਰਿਜ਼ਮ ਦੀ ਗੱਲ ਕਰਦੇ ਨੇ ਉਹ ਆਈਸਿਸ ਔਰ ਅਫਗਾਨਿਸਤਾਨ ਔਰ ਦੂਜੇ 'ਚ ਹੈ, ਇਹਨਾਂ ਨੇ ਕਿਹਾ ਜੀ ਇਹਦਾ ਮਤਲਬ ਹੈ ਕਿ ਵੀ ਉਹ ਅਮਰੀਕਾ ਪਾਕਿਸਤਾਨ ਨੂੰ ਹਥਿਆਰ ਵੀ ਦੇਗਾ। ਸੋ ਇਸ ਸਾਰੇ ਦੇ ਚੱਲਦੇ ਆ ਜਿਹੜਾ ਭਾਰਤ ਹੈ ਉਹ ਜਿਹੜਾ ਹੁਣ ਉਹ ਚਾਈਨਾ ਵੱਲ ਆਊਟਰੀਚ ਕਰ ਰਿਹਾ ਔਰ ਇਸ 'ਚ ਉਹਨੇ ਕਿਹਾ ਜੀ ਵੀ ਚਾਈਨਾ ਨੂੰ ਵੀ ਇਹ ਸੂਟ ਕਰਦਾ ਹੈ ਵੀ ਆਲਰੇਡੀ ਇੰਡੀਆ ਬੁਲਵਾਕ ਬਣ ਰਿਹਾ ਸੀ ਅਮਰੀਕਾ ਦਾ ਅਗੇਂਸਟ ਚਾਈਨਾ ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੀ ਇੰਡੀਆ ਨੂੰ ਬਹੁਤ ਜ਼ਿਆਦਾ ਤਕਲੀਫ ਹੈ, ਇੰਡੀਆ ਇਜ਼ ਟਰਬਲਡ ਬਾਈ ਚਾਈਨੀਜ਼ ਹੈਲਪ ਟੂ ਪਾਕਿਸਤਾਨ ਐਂਡ ਗਰੋਇੰਗ ਚਾਈਨੀਜ਼ ਇਨਫਲੂਐਂਸ ਐਲਸਵੇਅਰ ਇਨ ਇੰਡੀਆਜ਼ ਨੀਅਰ ਐਬਰੋਡ ਸਚ ਐਜ਼ ਬੰਗਲਾਦੇਸ਼। ਹੁਣ ਇੱਕ ਪਾਸੇ ਚੀਨ, ਬੰਗਲਾਦੇਸ਼, ਪਾਕਿਸਤਾਨ ਅਲਾਇੰਸ ਵੀ ਬਣਿਆ, ਸਾਰਕ ਦੀ ਤਰਜ਼ ਦੇ ਉੱਤੇ ਚਾਈਨਾ ਭਾਰਤ ਨੂੰ ਬਾਹਰ ਰੱਖ ਕੇ ਵੀ ਉੱਥੇ ਕੋਈ ਅਲਾਇੰਸ ਬਣਾਉਣਾ ਚਾਹੁੰਦਾ ਹੈ। ਸੋ ਇਸ ਸਾਰੇ ਦੇ ਚੱਲਦੇ ਆ ਉਹਨਾਂ ਨੇ ਕਿਹਾ ਕਿ ਵੀ ਇਹ ਹੁਣ ਨਵੀਂ ਦਿੱਲੀ ਦੇ ਉੱਤੇ ਇਹ ਗੱਲ ਜਿਹੜੀ ਆ ਉਹ ਇਹ ਭੇਦ ਖੁੱਲ੍ਹ ਰਿਹਾ ਕਿ ਵੀ ਇਹ ਜਿਹੜੀ ਚਾਈਨੀਜ਼ ਇਨਫਲੂਐਂਸ ਹੈ ਉਹਨੂੰ ਰੋਕਣ ਦੇ ਲਈ ਵੀ ਜਿਹੜਾ ਇਹ ਬੜਾ ਜ਼ਰੂਰੀ ਹੈ ਕਿ ਵੀ ਚਾਈਨਾ ਦੇ ਨਾਲ ਹੀ ਤਾਲਮੇਲ ਕਰੋ। ਔਰ ਇਸ ਸਾਰੇ ਦੇ ਨਾਲ ਅਸੀਂ ਜਦੋਂ ਦੂਸਰੀਆਂ ਖਬਰਾਂ ਵੀ ਜਿਹੜੀਆਂ ਮਿਲੀਆਂ ਨੇ ਇਸ ਦੇ ਨਾਲ ਪਾਕਿਸਤਾਨ says it held productive trade talks in Washington or both sides expressed optimism that ongoing trade talks would yield positive outcomes benefiting the economies of both countries, the finance ministry said. India the Pakistan the finance ministry ने किया ਉਹਨਾਂ ਦੇ ਮੁਹੰਮਦ ਔਰੰਗਜ਼ੇਬ ਨੇ ਉਹ ਅਮਰੀਕਾ ਦੇ ਕਮਰਸ ਸੈਕਟਰੀ ਹਾਵਰਡ ਲੂਟਨਿਕ ਨੂੰ ਮਿਲੇ, US ਟ੍ਰੇਡ ਰਿਪਰੈਜ਼ੈਂਟੇਟਿਵ ਐਂਬੈਸਡਰ ਜੈਮਸਨ ਗ੍ਰੀਅਰ ਨੂੰ ਔਰ ਉਹਨਾਂ ਨੇ ਕਿਹਾ ਕਿ ਜੀ ਦੋਨੋਂ ਸਾਈਡਸ ਨੇ ਜਿਹੜਾ ਬੜਾ ਤਸੱਲੀ ਦਾ ਇਜ਼ਹਾਰ ਕੀਤਾ ਹੈ, ਸਾਡੀਆਂ ਟ੍ਰੇਡ ਔਰ ਇਕਨੋਮਿਕ ਟਾਈਜ਼ ਅੱਗੋਂ ਵਧਣਗੀਆਂ ਔਰ ਉਹਨਾਂ ਨੇ ਕਿਹਾ ਕਿ ਵੀ ਸਾਡਾ ਸਭ ਤੋਂ ਵੱਡਾ US ਜਿਹੜਾ ਪਾਕਿਸਤਾਨ ਦਾ ਲਾਰਜੈਸਟ ਟ੍ਰੇਡਿੰਗ ਪਾਰਟਨਰ ਹੈ, ਆਪਟੀਮਿਜ਼ਮ ਦਿੱਤਾ ਹੈ ਔਰ ਨੈਗੋਸ਼ੀਏਸ਼ਨ ਚੱਲ ਰਹੀ ਹੈ ਔਰ ਪਾਕਿਸਤਾਨ ਦੇ ਉੱਤੇ 29% ਟੈਰਿਫ ਜਿਹੜੀ ਐਕਸਪੋਰਟ ਹੈ ਅਮਰੀਕਾ 'ਚ ਹੋਏਗੀ ਉਹ ਲਾਉਣ ਦੀ ਲਾਈਨ ਹੈ। ਪਾਕਿਸਤਾਨ ਦੇ ਨਾਲ ਜਿਹੜਾ ਅਮਰੀਕਾ ਦਾ ਟ੍ਰੇਡ ਹੈ $3 ਬਿਲੀਅਨ ਦਾ
ਸਰਪਲਸ ਹੈ ਔਰ ਇਹ ਸਾਰੇ ਨੂੰ ਕਰਨ ਦੇ ਲਈ ਜਿਹੜਾ ਹੈ ਉਹ ਪਾਕਿਸਤਾਨ ਨੇ ਕਿਹਾ ਕਿ ਅਸੀਂ ਜਿਹੜਾ ਹੈ ਉਹ ਪੀਸਫੁਲ ਢੰਗ ਦੇ ਨਾਲ ਜਿਹੜਾ ਹੈ ਪ੍ਰੋਡਕਟਿਵ ਟ੍ਰੇਡ ਟਾਕਸ ਦੇ ਵੱਲ ਵਧ ਰਹੇ ਅੱਛਾ ਪਰ ਭਾਰਤ ਪ੍ਰਤੀ ਜਿਹੜਾ ਰਵੱਈਆ ਹੈ ਪਾਕਿਸਤਾਨ ਦਾ, ਪਾਕਿਸਤਾਨ ਐਕਸਟੈਂਡਸ 에ਅਰ ਸਪੇਸ ਬੈਨ ਫॉर ਇੰਡੀਅਨ ਫਲਾਈਟਸ ਟਿਲ ਅਗਸਤ 24 ਹੁਣ ਨਾ ਇੰਡੀਅਨ ਜਹਾਜ਼ ਪਾਕਿਸਤਾਨ ਦੇ ਸਪੇਸ ਚੋਂ ਲੰਘ ਸਕਦੇ ਨੇ, ਮਹੀਨੇ ਦੀ ਐਕਸਟੈਂਸ਼ਨ ਕਰਦੇ ਅੱਜ ਪਾਕਿਸਤਾਨ ਨੇ 24 ਅਗਸਤ ਤੱਕ ਇਸ ਨੂੰ ਐਕਸਟੈਂਡ ਕਰ ਦਿੱਤਾ ਹੈ ਔਰ ਇਸ ਤੋਂ ਇਹ ਨਜ਼ਰ ਆਉਂਦਾ ਹੈ ਕਿ ਵੀ ਕੋਈ ਨਾਰਮਲਾਈਜੇਸ਼ਨ ਆਫ ਰਿਲੇਸ਼ਨਸ਼ਿਪ ਇੰਡੀਆ ਪਾਕਿਸਤਾਨ ਦੀ ਇੰਡੀਆ ਦੇ ਵੀ ਐਸਾ ਉਹਨਾਂ ਦਾ ਤੁਸੀਂ ਭੰਬਲ ਭੂਸਾ ਦੇਖੋ ਵੀ ਇੱਕ ਪਾਸੇ ਤਾਂ ਰੌਲਾ ਉਹਨਾਂ ਦੇ ਜਨਰਲ ਨੇ ਪਾਇਆ ਕਿ ਜੀ ਅਸੀਂ ਇਕੱਲੇ ਪਾਕਿਸਤਾਨ ਨਾਲ ਨਹੀਂ ਲੜੇ, ਅਸੀਂ 3 ਮੁਲਕਾਂ ਨਾਲ ਲੜੇ, ਚਾਈਨਾ ਵੀ ਔਰ ਤੁਰਕੀ ਦੇ ਡਰੋਨ ਵੀ ਇਸਤੇਮਾਲ ਹੋਏ। ਹੁਣ ਜਿਸ ਚਾਈਨਾ ਦੇ ਹਥਿਆਰਾਂ ਜਾਂ ਜਿਨ੍ਹਾਂ ਦੇ ਜਹਾਜ਼ਾਂ ਜਾਂ ਜਿਨ੍ਹਾਂ ਦੇ ਉਹ ਸਾਰੇ ਇਕਵਿਪਮੈਂਟ ਨੇ, ਜਿਹੜਾ ਖੁਦ ਉਹਨਾਂ ਦਾ ਕਹਿਣਾ ਕਿ 81% ਪਾਕਿਸਤਾਨ ਦਾ ਹਥਿਆਰਾਂ ਦਾ ਜਿਹੜਾ ਸਾਰਾ ਪਾਰਟ ਉਹ ਚਾਈਨੀਜ਼ ਹੈ, ਪਾਕਿਸਤਾਨ ਨੂੰ ਤਾਂ ਤੁਸੀਂ ਉਸੇ ਤਰ੍ਹਾਂ ਹੀ ਨੈਗੇਟਿਵ ਔਰ ਦੂਜਾ ਕਰ ਰਹੇ ਹੋ, ਚੀਨ ਦੇ ਜਾ ਕੇ ਪੈਰੀ ਪਏ ਹੋਏ ਹੋ ਤੇ ਚੀਨ ਨੂੰ ਸਮਝ ਨਹੀਂ ਆਉਂਦੀ ਵੀ ਤੁਸੀਂ ਤੁਹਾਡੀਆਂ ਨੀਤੀਆਂ ਕੀ ਨੇ। ਸੋ ਕੁੱਲ ਮਿਲਾ ਕੇ ਇਸ ਤੋਂ ਹੀ ਅਸੀਂ ਉਹ ਜਦੋਂ ਇਹ ਸਿਆਣੇ ਇਹ ਕਹਿੰਦੇ ਨੇ ਕਿ ਭਾਈ ਜਿਹੜਾ 2 ਬੇੜੀਆਂ ਤੇ ਪੈਰ ਰੱਖਦਾ ਹੈ ਉਹ ਅਲਟੀਮੇਟਲੀ ਡੁੱਬਦਾ ਹੈ। ਸੋ ਭਾਰਤ ਦਾ ਹਾਲ ਆਲਮੋਸਟ ਇਹੀ ਹੋ ਰਿਹਾ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।